ਵਿਹੜੇ ਵਿੱਚ ਬੇਰੀ ਸੀ, ਉਹੋ ਜਿਹੀ ਨਹੀਂ ਸੀ ਰਹੀ, ਬੁੱਢੀ ਠੇਰੀ ਹੋ ਗਈ ਸੀ। ਤਦ ਤੇ ਇਹ ਜਿਹੀ ਨਰੋਲ ਜੱਟੀ ਮੁਟਿਆਰ ਹੁੰਦੀ ਸੀ, ਜਿਹਦੇ ਸਾਵੇ ਸਰਾਪੇ ਨੂੰ ਵੇਖ ਵੇਖ ਦਿਲ ਨਹੀਂ ਸੀ ਰੱਜਦਾ। ਉਹਦਾ ਹਰ ਪੱਤਰ ਜੱਟੀ ਹੀਰ ਦੀ ਤਸਵੀਰ ਲੱਗਦਾ ਸੀ। ਪਰ ਹੁਣ ਬੇਅੰਤ ਵਰ੍ਹਿਆਂ ਵਿੱਚ ਜ਼ਮਾਨਿਆਂ ਦੇ ਛੱਲਾਂ ਮਾਰਦੇ ਖੌਰੇ ਕਿੰਨੇ ਹੜ੍ਹ ਇਹਦੇ ਉੱਤੋਂ ਲੰਘ ਗਏ ਸਨ। ਕਿੰਨੀਆਂ ਬੇਹਿਸਾਬੀਆਂ ਪਾਲਿਆਂ ਦੀਆਂ ਰੁੱਤਾਂ ਇਹਨੇ ਜਰੀਆਂ ਸਨ। ਸੱਪਾਂ-ਹਾਰ ਛੂਕ ਦੀਆਂ ਤੱਤੀਆਂ ਹਵਾਵਾਂ ਦੇ ਕਿੰਨੇ ਡੰਗਾਂ ਦਾ ਜ਼ਹਿਰ ਇਹ ਬੇਰੀ ਸਹਿ ਗਈ, ਤੇ ਹੁਣ ਵੀ ਆਪਣੇ ਪੈਰਾਂ 'ਤੇ ਖਲੋਤੀ ਹੋਈ ਏ। ਇਹਦੇ ਪੱਤਰਾਂ ਦੀਆਂ ਸਾਵੀਆਂ ਅੱਖਾਂ ਨੇ ਮੇਰੀ ਮਾਂ ਨੂੰ ਚਾਂਗੜਾ ਮਾਰਦਿਆਂ, ਕਲੇਜਾ ਪਿੱਟਦਿਆਂ ਵੀ ਤੇ ਵੇਖਿਆ, ਜਦੋਂ ਉਹਦੇ ਤਿਕਰ ਮੇਰੀ ਮੌਤ ਦੀ ਖ਼ਬਰ ਅਪੜੀ ਸੀ। ਇਹ ਪੱਤਰਾਂ ਦੀਆਂ ਸਾਵੀਆਂ ਅੱਖਾਂ ਨੇ ਮੇਰੇ ਲਈ ਵੀ ਤੇ ਇੰਨੇ ਅਥਰੂ ਘੇਰੇ, ਇੰਨੇ ਨੀਰ ਵਗਾਏ, ਜਿਵੇਂ ਇਹ ਬੇਰੀ ਨਾ ਹੋਵੇ, ਇੱਕ ਕਾਲਾ ਛਾਹ ਹੋ ਕੇ ਭਰਦਾ ਬੱਦਲ ਹੋਵੇ, ਜਿਹੜਾ ਵਸ ਕੇ ਬੇਬਸ ਹੋਵੇ। ਬੇਰੀ ਮੁੱਢ ਵਿੱਚ ਕੀੜਿਆਂ ਮਕੌੜਿਆਂ ਖੁੱਡਾਂ ਬਣਾ ਲਈਆਂ ਸਨ, ਤੇ ਉਹਦੇ ਟਾਹਣਾਂ ਦਾ ਮਾਸ ਸੁੰਗੜ ਗਿਆ ਸੀ, ਜਿਵੇਂ ਬੁੱਢੀਆਂ ਠੇਰੀਆਂ ਦੇ ਮਹਾਂਦਰਿਆਂ ਉੱਤੇ ਵੱਟ ਪੈ ਜਾਂਦੇ ਨੇ। ਕਿੱਥੇ ਗਏ ਉਹ ਵੇਲੇ ਜਦੋਂ ਇਸ ਬੇਰੀ ਉੱਤੇ ਜਵਾਨੀ ਦਾ ਅੱਲ੍ਹੜ ਰੂਪ ਚੜ੍ਹਿਆ ਹੋਇਆ ਸੀ। ਇਹਦੇ ਬੇਰ ਲਾਲ ਸੂਹੇ ਸੇਬ ਹੋ ਜਾਂਦੇ ਸਨ, ਇਹ ਜੱਟੀ ਹੀਰ ਦੀ ਤਸਵੀਰ ਹੋ ਜਾਂਦੀ ਸੀ। ਹੋਂਠ ਸੁਰਖ ਯਾਕੂਤ ਜਿਵੇਂ ਲਾਲ ਚਮਨ ਟੁੱਟ ਸੇਬ ਵਲੈਤੀ ਸਾਰ ਵਿੱਚੋਂ। ਇੰਨੇ ਸੋਹਣੇ ਤੇ ਸ਼ਕਲ ਵਾਲੇ ਬੇਰ ਜਿਵੇਂ ਮਿਰਜ਼ੇ ਨੂੰ ਦੇਖ ਕੇ ਸਾਹਿਬਾਂ ਦੀਆਂ ਗੱਲਾਂ ਬਕ ਕੇ ਲਾਲ ਸੂਹੀਆਂ ਹੋ ਜਾਂਦੀਆਂ ਸਨ। ਲੱਗਦਾ ਸੀ ਰੱਬ ਇਸ ਬੇਰੀ ਨੂੰ ਆਪਣੇ ਹੱਥਾਂ ਨਾਲ ਸੰਘਾਰਿਆ ਏ, ਲਾਲ ਸੂਹੀਆਂ ਟੂੰਬਾਂ ਪਾ ਕੇ ਲਸ਼ਕਾਰਿਆ ਸੀ। ਬੇਰਾਂ ਦਾ ਭਾਰ ਬੇਰੀ ਕੋਲੋਂ ਸਹਾਰਿਆ ਨਹੀਂ ਸੀ ਜਾਂਦਾ, ਜਿਵੇਂ ਚੜ੍ਹਦੀ ਜਵਾਨੀ ਵਿੱਚ ਕੁੜੀਆਂ ਕੋਲੋਂ ਆਪਣੇ ਜੋਬਨ ਦਾ ਭਾਰ ਸਹਾਰਾ ਨਹੀਂ ਹੁੰਦਾ। ਜੋਬਨ ਇੱਕ ਬੇਰੀ, ਜਿਹੜਾ ਲੰਘੇ ਵੱਟੇ ਮਾਰੇ। ਵਿਹੜੇ ਵਿੱਚ ਲੱਗ ਗਈ ਵੱਟਿਆਂ ਦੀ ਇੱਕ ਢੇਰੀ, ਜੋਬਨ ਇੱਕ ਬੇਰੀ। ਉਹ ਬੇਰੀ ਕਾਹਦੀ, ਜਿਹਨੂੰ ਜਿਹੜਾ ਲੰਘੇ ਉਹਦੇ ਸੂਹੇ ਬੇਰਾਂ ਦੇ ਸਵਾਦ ਲਈ ਵੱਟੇ ਨਾ ਮਾਰੇ। ਉਹ ਕਿੱਕਰ ਕਾਹਦਾ, ਜਿਹਦੀਆਂ ਤਰੱਖੀਆਂ ਸੂਲਾਂ ਵਿੱਚ ਆਸ਼ਕਾਂ ਦੇ ਦਿਲ ਨਾ ਪਰੋਏ ਜਾਣ। ਉਹ ਬੋੜ ਕਾਹਦਾ, ਜਿਹਦੀ ਛਾਂ ਚਾਟੀ ਦੀ ਲੱਸੀ ਹਾਰ ਸੰਘਣੀ ਹੋਵੇ, ਤੇ ਉਹਦੇ ਹੇਠ ਉਹ ਪੰਧ ਜਿਹੜੇ ਚਿੜੀ ਚੋਕਦੀ ਨਾਲ ਉਹਦੇ ਪਿੰਡੋਂ ਟੁਰੇ, ਜਦੋਂ ਪਈਆਂ ਦੁੱਧ ਦੇ ਵਿੱਚ ਮਧਾਣੀਆਂ ਸਨ, ਝੱਟ ਬਹਿ ਕੇ ਆਪਣਾ ਥਕੇਵਾਂ ਨਾ ਭੁੱਲ ਜਾਣ। ਤੇ ਉਹ ਸ਼ਰੀਂ ਕਾਹਦਾ, ਜਿਹਦੇ ਬਸੰਤੀ ਫੁੱਲਾਂ ਵਿੱਚੋਂ ਇਹ ਜਿਹੀ ਖੁਸ਼ਬੂ ਨਾ ਫੁੱਟੇ, ਜਿਹੜੀ ਮੁਟਿਆਰਾਂ ਨੂੰ ਇੰਝ ਮਸਤ ਨਾ ਕਰ ਦੇ ਕਿ ਉਹ ਕੰਧਾਂ ਨਾਲ ਖਹਿੰਦੀਆਂ ਫਿਰਨ। ਬੇਰੀ ਬਿਨਾਂ ਸ਼ੱਕ ਹੁਣ ਇੰਨੀ ਬੁੱਢੜੀ ਹੋ ਗਈ ਸੀ ਬਈ ਉਹਦੇ ਟਾਹਣਾਂ ਦਾ ਕੁੱਬ ਨਿਕਲ ਆਇਆ ਸੀ। ਪੱਤਰ ਫਿੱਕੇ ਪੈ ਗਏ ਸਨ, ਸਾਹ ਸੱਤ ਮੁੱਕਣ ਨੂੰ ਆਉਂਦਾ ਸੀ, ਪਰ ਉਹਦੀਆਂ ਅੱਖਾਂ ਦੇ ਦੀਵੇ ਹਾਲੀ ਬਾਲੇ ਸਨ ਪਏ। ਉਹਨੇ ਜਦੋਂ ਭਗਤ ਸਿੰਘ ਨੂੰ ਵਿਹੜੇ ਵੜਦਿਆਂ ਵੇਖਿਆ ਤੇ ਉਹਨੂੰ ਚਾਮਲ ਚੜ੍ਹ ਗਿਆ। ਫਿਰ ਲੰਮੇ ਵਿਛੋੜਿਆਂ ਦੇ ਸਭੂ ਦੁੱਖ ਦਰਦ ਉਹਦੇ ਬੁੱਢੜੇ ਸੀਨੇ ਵਿੱਚੋਂ ਇੰਝ ਫੁੱਟ ਪਏ। ਉਹ ਬੁੱਲ੍ਹ ਚਿੱਥ ਕੇ ਰੋਣ ਲੱਗ ਪਈ, ਤੇ ਉਹਨੂੰ ਚੁੱਪ ਕਰਾਉਣ ਵਾਲਾ ਕੋਈ ਨਾ। ਵਰਦੇ ਮੀਂਹ ਦੀ ਹਰ ਕਣੀ ਉਹਦੇ ਕਿਸੇ ਕੱਚੇ ਬੇਰ ਉੱਤੇ ਡਿੱਗਦੀ ਤੇ ਇੱਕ ਅਥਰੂ ਵਾਂਗ ਤਿਲਕ ਜਾਂਦੀ, ਜਿਵੇਂ ਉਹਨੂੰ ਕਿਸੇ ਹੁਣੇ ਖ਼ਬਰ ਅਪੜਾਈ ਏ ਭਈ ਲਾਹੌਰ ਸੈਂਟਰਲ ਜੇਲ੍ਹ ਵਿੱਚ ਭਗਤ ਸਿੰਘ ਨੂੰ ਫਾਂਸੀ 'ਤੇ ਚਾੜ੍ਹ ਦਿੱਤਾ ਗਿਆ ਏ। ਜਿਵੇਂ ਉਹਦੀ ਚਿਤਾ ਦੀ ਸਵਾਹ ਹਵਾਵਾਂ ਨੂੰ ਸਵਾਰੀ ਕਰਕੇ ਹੁਣੇ ਆਣ ਪਹੁੰਚੀ ਏ, ਤੇ ਉਹਦੇ ਬੇਰਾਂ ਦੀਆਂ ਕੱਚੀਆਂ ਅੱਖੀਆਂ ਵਿੱਚ ਇੰਝ ਦਫਨ ਹੋ ਗਈ ਏ, ਜਿਵੇਂ ਉਹ ਉਡੀਕਾਂ ਦੀਆਂ ਕਬਰਾਂ ਹੋਣ। ਨਾ ਉਹ ਭੈੜੀਏ ਬੇਰੀਏ, ਅਖੀਰ ਭਗਤ ਨੇ ਉਹਨੂੰ ਹੌਸਲਾ ਦਿੱਤਾ। 100 ਵਰ੍ਹੇ ਹੋ ਗਏ ਨੇ ਮੈਨੂੰ ਮੋਇਆਂ, ਤੇਰੇ ਨੈਣਾਂ ਦੇ ਹੜ੍ਹ ਹਾਲੀ ਵੀ ਨਹੀਂ ਮੁੱਕੇ, ਹੰਝੂਆਂ ਦੇ ਦਰਿਆ ਹਾਲੀ ਵੀ ਨਹੀਂ ਸੁੱਕੇ। ਨਾ ਰੋ, ਮੇਰੇ ਬਾਲ ਪੁਨੇ ਦੀ ਨਿਸ਼ਾਨੀ ਏ। ਚੁੱਪ ਕਰ ਜਾ, ਨਹੀਂ ਤੇ ਮੈਂ ਵੀ ਰੋਣ ਲੱਗ ਪਿਆ, ਤੇ ਫਿਰ ਸਾਨੂੰ ਦੋਵਾਂ ਨੂੰ ਕੌਣ ਚੁੱਪ ਕਰਾਏਗਾ। ਚਉਂ ਚਉਂ ਕਤੂਰਾ ਬੋਲ ਪਿਆ, ਮੈਂ ਕਰਾਵਾਂਗਾ। ਭਗਤ ਨੇ ਭਰ ਕੇ ਨਿਗਾਹ ਮਾਰੀ, ਤੇ ਉਹ ਗਰੀਬ ਮੀਂਹ ਨਾਲ ਭਿੱਜਦਾ ਨੁੱਚੜਦਾ ਸੀ ਪਿਆ। ਉਹਦੇ ਵੱਲ ਇੱਕ ਇਹ ਜਿਹੇ ਬਾਲ ਵਾਂਗ ਤੱਕਦਾ ਸੀ ਪਿਆ, ਜਿਹਦੇ ਮਾਂ ਪਿਓ ਮਰ ਗਏ ਹੋਣ। ਸੋਰੀ, ਭਗਤ ਨੀਵਾਂ ਹੋ ਕੇ ਉਹਨੂੰ ਇੱਕ ਥਾਪੜਾ ਦਿੱਤਾ। ਇਹ ਸੋਰੀ ਮੀਆਂ ਵਾਲੀ ਦੇ ਗੋਰੇ ਜੇਲਰ ਦੀ ਯਾਦ ਵਿੱਚ ਸੀ। ਉਹ ਏਡੀ ਤਮੀਜ਼ ਵਾਲਾ ਸੀ ਬਈ ਜਦੋਂ ਵੀ ਉਹਨੂੰ ਟਿਕਟਕੀ ਨਾਲ ਬੰਨ੍ਹ ਕੇ ਹੰਟਰ ਮਾਰਦਾ ਸੀ, ਤੇ ਸੋਰੀ ਜ਼ਰੂਰ ਆਖਦਾ ਸੀ। ਸੋਰੀ ਦਾ ਨਾ ਹੋਵੇ ਤੇ। ਵੇਰੇ ਵੜਦਿਆਂ ਹੀ ਚਰਖੇ ਦੀ ਸ਼ੂਕਰ ਦੇ ਬੁਲਾਵੇ ਦੇ ਸੱਦੇ ਉੱਚੇ ਹੋ ਗਏ ਸਨ। ਉਹਨੇ ਕਦੀ ਵੀ ਇਲਮੋਂ ਬਸ ਨਹੀਂ ਸੀ ਕੀਤਾ। ਉਹਨੂੰ ਇੱਕੋ ਅਲਫ ਨਹੀਂ ਸੀ ਦਰਕਾਰ। ਉਹ ਤੇ ਇਲਮ ਦੇ ਸਮੁੰਦਰ ਪੀ ਗਿਆ, ਤੇ ਫਿਰ ਵੀ ਉਹਦੀ ਤਰ੍ਹਾਂ ਨਾ ਮੁੱਕੀ।
ਕੁੱਲ ਜਹਾਨਾਂ ਦੀਆਂ 94 ਲਿਖਤਾਂ, ਭਾਵੇਂ ਫ਼ਲਸਫ਼ਾ ਹੋਵੇ, ਇਨਕਲਾਬੀ ਜੰਗਨਾਮੇ ਹੋਣ, ਮਾਰਕਸ, ਐਂਗਲਸ, ਲੈਨਿਨ ਤੇ ਟ੍ਰੋਟਸਕੀ ਦੇ ਵਿਚਾਰ ਹੋਣ, ਅਦਬ ਤੇ ਸ਼ਾਇਰੀ ਦੇ ਸ਼ਾਹਕਾਰ ਹੋਣ, ਸਭ ਉਹਨੂੰ ਘੋਲ ਕੇ ਪੀ ਗਿਆ। ਇੰਜ ਅਲਫ਼ ਤੋਂ ਸ਼ੁਰੂ ਹੋ ਕੇ ਆਪਣੇ ਦੀਦਿਆਂ ਦਾ ਤੇਲ ਬਾਲ ਬਾਲ ਕੇ ਉਹ ਯੇ ਤਿਕਰ ਅਪੜ ਗਿਆ। ਰਾਜਗੁਰੂ ਉਹਨੂੰ ਕਿਤਾਬਾਂ ਦੀ ਸਿਉਂਕ ਆਖਦਾ ਸੀ। ਜਦ ਉਹਨੇ ਆਪਣੇ ਸੰਗੀਆਂ ਨਾਲ ਜੇਲ੍ਹ ਵਿੱਚ ਭੁੱਖ ਹੜਤਾਲ ਕੀਤੀ ਤੇ ਉਹਦੀਆਂ ਮੰਗਾਂ ਵਿੱਚੋਂ ਤੀਜੀ ਮੰਗ ਕਿਤਾਬਾਂ ਦੀ ਸੀ। ਇੱਥੋਂ ਤੀਕ ਕਿ ਜਦ ਉਹ ਫਾਂਸੀ ਦੇ ਤਖ਼ਤੇ ਵੱਲ ਤੁਰਿਆ ਤੇ ਉਹ ਕੋਈ ਮਾਲਾ ਨਹੀਂ ਸੀ ਜਪ ਰਿਹਾ, ਲੈਨਨ ਦੀ ਇੱਕ ਕਿਤਾਬ ਦੇ ਵਰਕੇ ਥੁੱਲ ਰਿਹਾ ਸੀ, ਤਾਂ ਹੀ ਇੱਕ ਗੋਰੇ ਅਫਸਰ ਨੇ ਸਰਕਾਰ ਨੂੰ ਖਬਰਦਾਰ ਕੀਤਾ ਸੀ ਭਈ ਭਗਤ ਨੂੰ ਮਾਰ ਮੁਕਾਓ, ਨਹੀਂ ਤੇ ਹਿੰਦੁਸਤਾਨ ਵਿੱਚ ਇੱਕ ਹੋਰ ਲੈਨਨ ਜੰਮ ਪਏਗਾ।